ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਖਬਰ ਅਪਡੇਟ ਕੈਲੀਫੋਰਨੀਆ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 26 ਤਰੀਕ ਆ, ਦਿਨ ਸੋਮਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500 ਦੇ ਉੱਤੇ। ਮੈਡੀਕੇਅਰ ਦੇ ਲਈ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਕੋਈ ਤਬਦੀਲੀਆਂ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਪਤਾ ਨਹੀਂ ਲੱਗ ਰਿਹਾ, ਤਾਂ ਖਾਲਸਾ ਇੰਸ਼ੋਰੈਂਸ ਏਜੰਸੀ ਨਾਲ ਸੰਪਰਕ ਕਰੋ। ਪੂਰੇ ਅਮਰੀਕਾ ਦੇ ਵਿੱਚ ਮੈਡੀਕੇਅਰ ਦੀਆਂ ਲਈ ਤੁਹਾਡੀ ਮਦਦ ਕਰਦੇ ਨੇ। ਕਾਲ 408-272-2500 ਤੇ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇਟੇ ਕਿਹੜਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ ਮੋਡੈਸਟੋ ਵਾਲੇ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅਮਰੀਕਾ ਦੇ ਵਿੱਚ ਤੁਹਾਡੇ ਘਰਾਂ 'ਚ ਵੀ ਬਹੁਤ ਫੇਕ ਕਾਲਸ ਆਉਂਦੀਆਂ ਰਹਿੰਦੀਆਂ, ਤੇ ਜੀ ਯੂਟਿਲਿਟੀ ਬਿੱਲ ਅੱਧਾ ਕਰ ਦਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ, ਇੰਨੇ ਫਰਾਡ ਹੁੰਦੇ ਆ। ਅੱਜ ਕੈਲੀਫੋਰਨੀਆ ਦੇ ਵਿੱਚ ਇੱਕ ਸੈਂਟਾ ਕਰੂਜ਼ ਏਰੀਏ 'ਚ ਨਵਾਂ ਫਰਾਡ ਪੁਲਿਸ ਨੇ ਜਿਹੜਾ ਆ ਉਹ ਫਰਾਡ ਬਾਰੇ ਦੱਸਿਆ ਆ। ਕਹਿੰਦੇ ਵੀ 19 ਸਾਲਾਂ ਦਾ ਨੌਜਵਾਨ ਮੁੰਡਾ, ਜੋ ਨਾਰਦਰਨ ਕੈਲੀਫੋਰਨੀਆ ਦਾ ਸ਼ਹਿਰ ਹੈਗਾ ਸੈਂਟਾ ਕਰੂਜ਼, ਉੱਥੇ ਬੀਚ ਤੇ ਲੋਕ ਬਹੁਤ ਤੁਰਨ ਫਿਰਨ ਜਾਂਦੇ ਹੈਗੇ ਆ, ਸਾਰਿਆਂ ਨੂੰ ਪਤਾ ਹੀ ਆ। ਸੋ ਕੀ ਕਰਦਾ ਸੀ, ਬੀਚ ਦੇ ਉੱਤੇ ਲੋਕਾਂ ਨੂੰ ਟਿਕਟਾਂ ਜਿਹੜੀਆਂ ਆ ਉਹ ਉਹਨਾਂ ਦੇ ਪਾਰਕਿੰਗ ਟਿਕਟ ਉਹਨਾਂ ਦੇ ਸ਼ੀਸ਼ੇ ਤੇ ਰੱਖ ਦਿੰਦਾ ਸੀ। ਉਸ ਤੋਂ ਬਾਅਦ ਉਸਨੇ ਇੱਕ ਬਾਰਕੋਡ ਉਹਦੇ ਤੇ ਲਾਇਆ ਸੀ, ਵੀ ਉਹ ਲੱਗਦਾ ਇਦਾਂ ਹੀ ਸੀ ਵੀ ਓਰੀਜਨਲ ਜਿਹੜੀ ਟਿਕਟ ਆ ਉਹ ਸਿਟੀ ਆਫ ਸੈਂਟਾ ਕਰੂਜ਼ ਦੀ ਪੁਲਿਸ ਡਿਪਾਰਟਮੈਂਟ ਵੱਲੋਂ ਹੀ ਆ, ਵੀ ਤੁਸੀਂ ਇਸ ਬਾਰਕੋਡ ਦੇ ਉੱਤੇ ਪੇ ਕਰ ਸਕਦੇ ਹੋ, ਤੇ ਤਾਂ ਕਿ ਉਹ ਪੇਮੈਂਟਾਂ ਕਲੈਕਟ ਕਰ ਸਕੇ। ਤੋਂ ਸਾਰੀਆਂ ਹੀ ਜਿਹੜੀਆਂ ਫਾਲਸ ਸਾਈਟੇਸ਼ਨ ਸੀਗੀਆਂ, ਜਿਨ੍ਹਾਂ ਦੇ ਉੱਤੇ QR ਕੋਡ ਲਿਖਿਆ ਹੋਇਆ ਸੀ, ਜਿੱਦਾਂ ਤੁਸੀਂ ਵੀ ਫਾਈਨ ਪੇ ਕਰ ਸਕਦੇ ਹੈਗੇ ਆ। ਸੋ ਇਨਵੈਸਟੀਗੇਟਰਸ ਇਹ ਕਹਿ ਰਹੇ ਉਹਨਾਂ ਨੂੰ ਹਜੇ ਤੱਕ ਤਾਂ ਨਹੀਂ ਪਤਾ ਵੀ ਉਹਨੇ ਕਿੰਨੇ ਕੁ ਪੈਸੇ ਜਿਹੜੇ ਕਲੈਕਟ ਕੀਤੇ ਹੈਗੇ ਆ ਲੋਕਾਂ ਦੇ ਕੋਲੋਂ। ਤੇ ਪੁਲਿਸ ਨੇ ਵੀ ਦੱਸਿਆ ਵੀ ਸਾਨੂੰ ਕੰਟੈਕਟ ਕਰੋ, ਜਿੰਨੀ ਜਲਦੀ ਕੰਟੈਕਟ ਕਰ ਸਕਦੇ ਜੇ ਕਿਸੇ ਨੇ ਪੈਸੇ ਦਿੱਤੇ ਹੈਗੇ ਆ। ਪਰ ਪੁਲਿਸ ਨੇ ਪਿਛਲੇ ਸ਼ੁੱਕਰਵਾਰ ਉਸ ਨੂੰ ਅਰੈਸਟ ਕਰ ਲਿਆ ਆ, ਤੇ ਉਹਦੇ ਉੱਤੇ ਅਨਲੌਫੁਲ ਯੂਜ਼ ਆਫ ਕੰਪਿਊਟਰ ਸਿਸਟਮ ਤੇ ਅਟੈਂਪਟਡ ਫਰਾਡ ਦੇ ਚਾਰजेस ਲਾਏ ਹੈਗੇ ਆ। ਪਰ ਉਹ ਹਜੇ ਤੱਕ ਤਾਂ ਇਹ ਕਹਿ ਰਿਹਾ ਵੀ ਮੈਨੂੰ ਕੋਈ ਪੇਮੈਂਟ ਨਹੀਂ ਮਿਲੀ ਹੈਗੀ, ਪਰ ਇਹ ਮੰਨ ਗਿਆ ਵੀ ਟਿਕਟਾਂ ਮੈਂ ਹੀ ਜਿਹੜੀਆਂ ਆ ਉਹ ਉੱਤੇ ਰੱਖੀਆਂ ਸੀਗੀਆਂ ਸਾਰਿਆਂ ਦੇ। ਤੇ ਸੈਂਟਾ ਕਰੂਜ਼ ਸਾਰਿਆਂ ਨੂੰ ਪਤਾ ਹੀ ਆ ਵੀ ਸੈਨ ਫਰਾਂਸਿਸਕੋ ਤੋਂ 55 ਮੀਲ ਦੀ ਦੂਰੀ ਤੇ ਹੈਗਾ ਆ। ਬਹੁਤ ਮਸ਼ਹੂਰ ਥਾਂ ਆ, ਕੋਸਟਲ ਇਲਾਕਾ ਆ, ਕੋਸਟਲ ਸ਼ਹਿਰ ਆ, ਤੇ ਦੇਖੋ ਕਿੱਦਾਂ ਲੋਕਾਂ ਨੂੰ ਠੱਗਣ ਦੇ ਇਹ ਚਾਲੇ ਆ, ਨਵੇਂ ਤੋਂ ਨਵੇਂ ਜਿਹੜੇ ਆ ਉਹ ਬਣਾਉਂਦੇ ਜਿਹੜੇ ਉਹ ਰਹਿੰਦੇ ਆ। ਸੋ ਦੇਖੋ ਕੀ ਹੁੰਦਾ ਹੈ। ਕਿ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਮੌਸਮ ਦੇ ਐਸੀ ਜਿਹੜੀ ਆ ਉਹ ਆਪਣਾ ਰੁੱਖ ਪਲਟਿਆ ਹੈਗਾ ਆ। ਅਮਰੀਕਾ ਦੇ ਬਹੁਤ ਸਾਰੇ ਸੂਬੇ ਭਾਰੀ ਬਰਫ਼ਬਾਰੀ ਤੋਂ ਇਸ ਟਾਈਮ ਪੀੜਤ ਨੇ, ਜਿਸ ਦੇ ਵਿੱਚ 50 ਤੋਂ ਵੱਧ ਲੋਕਾਂ ਦੀਆਂ ਮੌਤਾਂ ਵੱਖ-ਵੱਖ ਸੂਬਿਆਂ ਦੇ ਵਿੱਚ ਹੁਣ ਤੱਕ ਹੋ ਚੁੱਕੀਆਂ ਆ। ਕੱਲ੍ਹ ਤੋਂ ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ ਦੇ ਵਿੱਚ ਭਾਰੀ ਮੀਂਹ ਜਿਹੜਾ ਉਹ ਆ ਰਿਹਾ ਆ। ਐਟਮੋਸਫੇਰਿਕ ਰਿਵਰ ਜਿਹੜੀ ਉਹ ਆ ਰਹੀ ਆ ਬੇ ਏਰੀਏ ਦੇ ਵਿੱਚ ਇਹ ਖਬਰ ਆਉਂਦਿਆਂ ਸਾਰ ਹੀ ਸਾਊਥ ਵੈਸਟ ਨੇ ਕਈ ਹਜ਼ਾਰਾਂ ਜਿਹੜੀਆਂ ਆਪਣੀਆਂ ਫਲਾਈਟਸ ਆ ਉਹ ਰੱਦ ਕਰ ਦਿੱਤੀਆਂ। ਕਹਿੰਦੇ ਵੀ ਅਸੀਂ ਤੁਹਾਡੇ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ, ਪਰ ਇਹ ਅਜੇ ਸ਼ੁਰੂਆਤ ਹੀ ਆ ਵੀ ਇਹ ਕੁਛ ਹੋਣਾ ਆ। ਕਹਿੰਦੇ ਵੀ ਇੰਟੈਂਸ ਐਟਮੋਸਫੇਰਿਕ ਰਿਵਰ ਦੇ ਚੱਲਦਿਆਂ ਜਿੱਥੇ ਕਈ ਥਾਵਾਂ ਦੇ ਉੱਤੇ ਫਲੱਡਿੰਗ ਯਾਨੀ ਕਿ ਪਾਣੀ ਕਾਫੀ ਜ਼ਿਆਦਾ ਖੜ ਸਕਦਾ ਆ,
ਉਸ ਦੇ ਨਾਲ 60 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ। 65% ਸਾਊਥ ਵੈਸਟ ਦੀਆਂ ਜਿਹੜੀਆਂ ਫਲਾਈਟਸ ਆ ਓਕਲੈਂਡ ਤੇ ਸੈਨੋਜ਼ੇ 에ਅਰਪੋਰਟ ਤੋਂ ਉਹ ਕੈਂਸਲ ਜਿਹੜੀਆਂ ਹੁਣ ਤੱਕ ਹੋ ਚੁੱਕੀਆਂ। ਜਿਹੜੇ ਕੋਈ ਸੋਚ ਰਹੇ ਸੀਗੇ ਵੀ ਉਹਨਾਂ ਨੇ ਉਹ ਕਿਸੇ ਪਾਸੇ ਵੱਲ ਨੂੰ ਜਾਣਾ ਆ, ਤਾਂ ਉਹਨਾਂ ਨੂੰ ਹੁਣ ਕਾਫੀ ਪ੍ਰੋਬਲਮ ਆ ਸਕਦੀ ਹੈਗੀ ਆ। ਸੋ ਹੌਲੀਡੇ ਟਰੈਵਲ ਸੈਸ਼ਨ ਦੇ ਸੀਜ਼ਨ ਦੇ ਵਿੱਚ ਹਰਜੋਤ ਸਿੰਘ ਜੀ ਇਸ ਵਾਰ ਲੋਕਾਂ ਨੂੰ ਬਹੁਤ ਜ਼ਿਆਦਾ ਫਲਾਈਟਾਂ ਕੈਂਸਲ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ। ਬੁੱਧਵਾਰ ਤੋਂ ਲੈ ਕੇ ਹੁਣ ਤੱਕ 17,000 ਤੋਂ ਵੱਧ ਫਲਾਈਟਸ ਕੈਂਸਲ ਪੂਰੇ ਅਮਰੀਕਾ ਭਰ ਦੇ ਵਿੱਚ ਹੋ ਚੁੱਕੀਆਂ ਆ, ਤੇ ਦੁਨੀਆ ਭਰ ਦੇ ਜਿਹੜੇ ਕ੍ਰਿਸਮਸ ਦੇ ਪਲਾਨ ਆ ਉਹ ਉਲਟ-ਪੁਲਟ ਜਿਹੜੇ ਇਸ ਤੇ ਚੱਲਦਿਆਂ ਹੋ ਗਏ ਆ। ਸੋ ਕੱਲ ਤੋਂ ਜਿਹੜੇ ਕੈਲੀਫੋਰਨੀਆ ਦੇ ਵਿੱਚ ਤਕਰੀਬਨ ਸਾਰੇ ਹੀ ਕੈਲੀਫੋਰਨੀਆ ਦੇ ਵਿੱਚ ਭਾਰੀ ਮੀਂਹ ਪੈਣ ਦੇ ਜਿਹੜੇ ਆ ਉਹ ਆਸਾਰ ਨੇ। ਇਸ ਟਾਈਮ ਸਾਊਥ ਵੈਸਟ ਦੇ ਟੋਟਲ ਕੋਲੈਪਸ ਹੋਣ ਦੇ ਨਾਲ ਜਿਹੜਾ ਆ ਉਹ ਲੋਕਾਂ ਦੇ ਵਿੱਚ ਪੂਰੀ ਤਰ੍ਹਾਂ ਹਫੜਾ ਦਫੜੀ ਪੈ ਗਈ ਆ। ਲੋਕ ਕਹਿ ਰਹੇ ਆ, ਕਹਿੰਦੇ ਵੀ ਐਵਰੀ ਫਲਾਈਟ ਜਾਂ ਕੈਂਸਲ ਆ ਜਾਂ ਡਿਲੇਡ ਆ, ਕਹਿੰਦੇ ਵੀ ਉਹ ਕਰੂ ਹੀ ਜਿਹੜਾ ਆ ਸਾਊਥ ਵੈਸਟ ਦਾ ਉੱਥੇ ਪਹੁੰਚ ਨਹੀਂ ਰਿਹਾ ਹੈਗਾ। ਸੋ ਬਹੁਤ ਬੁਰੇ ਹਾਲਾਤ ਨੇ, ਲੋਕ ਪੂਰੀ ਤਰ੍ਹਾਂ ਤੰਗ ਪਰੇਸ਼ਾਨ ਉਹ ਹੋਏ ਪਏ ਨੇ। ਸਾਊਥ ਵੈਸਟ ਦੀ ਗੱਲ ਕਰਦੇ ਜਾਈਏ, ਸਾਊਥ ਵੈਸਟ ਨੇ ਆਪਣੀਆਂ ਸੇਂਟ ਲੂਇਸ ਜੋ 에ਅਰਪੋਰਟ ਹੈਗਾ ਉੱਥੇ ਸਾਰੀਆਂ ਫਲਾਈਟਾਂ ਜਿਹੜੀਆਂ ਮੈਕਸੀਮਮ ਉਹ ਕੈਂਸਲ ਕਰਤੀਆਂ। ਸੋ ਲੋਕ ਉੱਥੇ ਬੁਰੀ ਤਰ੍ਹਾਂ ਫਸੇ ਹੋਏ ਹੈਗੇ ਆ। ਇਸ ਤੋਂ ਬਿਨਾਂ ਸਾਊਥ ਵੈਸਟ ਨੇ ਹਜ਼ਾਰਾਂ ਦੇ ਹਿਸਾਬ ਨਾਲ ਉਹਨਾਂ ਦੀਆਂ ਜਿਹੜੀਆਂ ਫਲਾਈਟਸ ਆ ਨੇਸ਼ਨ ਵਾਈਡ ਕੈਂਸਲ ਕੀਤੀਆਂ। ਮਿਡਵੇ 에ਅਰਪੋਰਟ ਜੋ ਸ਼ਿਕਾਗੋ ਦੇ ਵਿੱਚ ਆ, ਕ੍ਰਿਸਮਸ ਹੌਲੀਡੇ ਦੇ ਦੌਰਾਨ 70% ਉਹਨਾਂ ਨੇ ਫਲਾਈਟਸ ਆਪਣੀਆਂ ਕੈਂਸਲ ਕਰਤੀਆਂ। ਸੋ ਲੋਕ ਬੁਰੀ ਤਰ੍ਹਾਂ ਉੱਥੇ ਫਸੇ ਹੋਏ ਹੈਗੇ ਆ। ਜਦ ਕਿ ਅਮਰੀਕਨ 에ਅਰਲਾਈਨ ਨੇ ਕਹਿੰਦੇ ਸ਼ਿਕਾਗੋ 'ਚ ਸਿਰਫ 12 ਫਲਾਈਟਾਂ ਹੀ ਆਪਣੀਆਂ ਕੈਂਸਲ ਕੀਤੀਆਂ, ਪਰ ਜੋ ਇਹ ਹੈਗੀ ਆ ਸਾਊਥ ਵੈਸਟ, ਇਸ ਨੇ ਮੈਕਸੀਮਮ ਫਲਾਈਟਸ ਕੈਂਸਲ ਕੀਤੀਆਂ। ਕ੍ਰਿਸਮਸ ਲੋਕਾਂ ਦੀ ਕਾਫੀ ਕਹਿੰਦੇ ਵੀ ਖਰਾਬ ਹੋਈ ਆ, ਕਿਉਂਕਿ 250 ਦੇ ਕਰੀਬ ਕ੍ਰਿਸਮਸ ਡੇ ਵਾਲੇ ਦਿਨ ਜਿਹੜੀਆਂ ਫਲਾਈਟਸ ਆ ਉਹ ਬੇ ਏਰੀਏ ਦੇ 에ਅਰਪੋਰਟਸ 'ਚ ਕੈਂਸਲ ਹੋ ਗਈਆਂ। ਐਤਵਾਰ ਸ਼ਾਮੀ 8:30 ਵਜੇ ਤੋਂ ਲੈ ਕੇ ਸੈਨੋਜ਼ੇ ਦਾ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਆ ਉੱਥੇ 90 ਤੋਂ ਵੱਧ ਜਿਹੜੀਆਂ ਫਲਾਈਟਸ ਉਹ ਕੈਂਸਲ ਹੋ ਚੁੱਕੀਆਂ। ਸੈਨ ਫਰਾਂਸਿਸਕੋ ਦੇ ਵਿੱਚ ਵੀ 100 ਦੇ ਲਈ ਕਰੀਬ ਫਲਾਈਟਸ ਕੈਂਸਲ ਹੋ ਚੁੱਕੀਆਂ। ਓਕਲੈਂਡ 'ਚ 82 ਦੇ ਕਰੀਬ ਫਲਾਈਟਸ ਕੈਂਸਲ ਹੋ ਚੁੱਕੀਆਂ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਭਾਈ, ਤੁਹਾਡਾ ਕਿਤੇ ਜਾ ਰਹੇ ਆ ਘੁੰਮਣ ਫਿਰਨ, ਰਿਸ਼ਤੇਦਾਰ ਆ ਰਹੇ ਆ, ਸਾਰਿਆਂ ਨੂੰ ਦੱਸ ਦਿਓ ਵੀ ਬਹੁਤ ਬੁਰਾ ਹਾਲ ਆ 에ਅਰਪੋਰਟਸ ਦਾ, ਤੇ ਇਹ ਨਾ ਹੋਵੇ ਵੀ 2-2 ਦਿਨ ਉੱਥੇ 에ਅਰਪੋਰਟ ਤੇ ਤੁਸੀਂ ਫਸੇ ਰਹੋ। ਤੇ ਸਿਚੁਏਸ਼ਨ ਇਸ ਵੇਲੇ ਜੋ 에ਅਰਲਾਈਨ ਇੰਡਸਟਰੀ ਦੀ ਆ ਉਹ ਬੜੀ ਬੈਡ ਚੱਲ ਰਹੀ ਹੈਗੀ ਆ ਜੀ। ਉਤੋਂ ਭਾਰੀ ਮੀਂਹ ਦੇ ਵਿੱਚ ਕੱਲ ਤੋਂ ਪੈਣੇ ਸ਼ੁਰੂ ਹੋਣੇ ਆ, ਤੇ ਕਹਿੰਦੇ ਵੀ ਯੂਜਲੀ ਜਦੋਂ ਮੀਂਹ ਜ਼ਿਆਦਾ ਪੈਂਦੇ ਆ ਲੋਕ ਆਮ ਵਾਂਗੂ ਹੀ ਗੱਡੀ ਚਲਾਉਣੀ ਸ਼ੁਰੂ ਕਰ ਦਿੰਦੇ ਆ। ਪਰ ਕਹਿੰਦੇ ਵੀ ਭਾਈ ਸਾਰਿਆਂ ਨੂੰ ਹਦਾਇਤ ਆ, ਬੇਨਤੀ ਆ ਵੀ ਹੈਵੀ ਰੇਨ ਦੇ ਵਿੱਚ ਬਹੁਤ ਹਿਸਾਬ ਦੇ ਨਾਲ ਜਿਹੜੀ ਆ ਉਹ ਗੱਡੀ ਚਲਾਈ ਜਾਵੇ। ਇੱਧਰ ਮਡੇਰਾ ਕਾਉਂਟੀ ਦੇ ਵਿੱਚ ਕਹਿੰਦੇ ਵੀ ਕਾਫੀ ਭਾਰੀ ਮੀਂਹ ਪੈਣਾ ਹੈ, ਇਸ ਲਈ 10-10 ਬੈਗ ਸੈਂਡ ਬੈਗਸ ਜਿਹਨੂੰ ਹੁੰਦੇ ਆ ਵੀ ਘਰ ਦੇ ਆਲੇ ਦੁਆਲੇ ਰੱਖਣ ਦੇ ਲਈ, ਵੀ ਜਿੱਥੇ ਪਾਣੀ ਕਿਤੇ ਵੜ ਨਾ ਜਾਵੇ, 10-10 ਬੈਗਸ ਪਰ ਰੈਜ਼ੀਡੈਂਟ ਜਿਹੜੇ ਆ ਮਡੇਰਾ ਕਾਉਂਟੀ ਪ੍ਰੋਵਾਈਡ ਕਰ ਰਹੀ ਹੈਗੀ ਆ। ਤੇ ਜੇ ਕਹਿੰਦੇ ਵੀ ਕਿਸੇ ਨੂੰ ਹੋਰ ਚਾਹੀਦੇ ਹੋਣ ਤਾਂ ਉਹ ਲੋਕਲ ਹਾਰਡਵੇਅਰ ਸਟੋਰ ਤੋਂ ਉਹ ਪਰਚੇਜ਼ ਕਰ ਸਕਦਾ ਆ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਬਣੀ ਪਈ ਹੈਗੀ ਆ। ਸੋ ਕਾਫੀ ਥਾਵਾਂ ਦੇ ਉੱਤੇ ਭਾਰੀ ਮੀਂਹ ਪੈਣਾ ਆ। ਆਪਣੇ ਆਪ ਨੂੰ ਵੀ ਬਚਾ ਕੇ ਰੱਖੋ ਤੇ ਆਪਣੀ ਪ੍ਰਾਪਰਟੀ ਦਾ ਵੀ ਜਿਹੜਾ ਆ ਭਾਈ ਤੁਸੀਂ ਧਿਆਨ ਜਿਹੜਾ ਇਸ ਦੇ ਵਿੱਚ ਰੱਖਣਾ ਆ। ਤੇ ਕਹਿੰਦੇ ਵੀ ਡਰਾਈਵ ਵਿਸ਼ੇਸ਼ ਤੌਰ ਤੇ ਧਿਆਨ ਦੇ ਨਾਲ ਇਸ ਦੌਰਾਨ ਹੁਣ ਕਰਿਓ। ਅਗਲੀ ਜਿਹੜੀ ਹਜੇ ਅਸੀਂ ਗੱਲ ਕਰਦੇ ਜਾਈਏ, ਸੈਕਰਾਮੈਂਟੋ ਤੋਂ ਆ ਰਹੀ ਆ। 5 ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪਿਆ ਕਿਉਂਕਿ ਇੱਕ ਮਾੜਾ ਹਾਦਸਾ ਜਿਹੜਾ ਸੈਕਰਾਮੈਂਟੋ ਦੇ ਵਿੱਚ ਵਾਪਰਿਆ ਆ। ਆਈ ਸਟਰੀਟ ਦੇ ਉੱਤੇ ਸੈਕਰਾਮੈਂਟੋ 'ਚ 2 ਵਹੀਕਲਸ ਕਹਿੰਦੇ ਆਪਸ ਦੇ ਵਿੱਚ ਟਕਰਾ ਗਏ ਆ, ਤੇ ਆਲਦੋ ਉਹਨਾਂ ਦੇ ਮਾਈਨਰ ਇੰਜਰੀਜ਼ ਜਿਹੜੀਆਂ ਉਹ ਲੱਗੀਆਂ ਆ, ਪਰ ਸਾਰਿਆਂ ਨੂੰ ਜਿਹੜਾ ਹੈ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪਿਆ ਆ। ਜੇ ਹੋਰ ਇਸ ਦੇ ਬਾਰੇ ਕੋਈ ਜਾਣਕਾਰੀ ਉਹਨਾਂ ਨੇ ਪੇਸ਼ ਨਹੀਂ ਕੀਤੀ। ਇਹ ਜਿਹੜੀ ਜਾਂਚ ਕੀਤੀ ਜਾ ਰਹੀ ਆ ਵੀ ਇਹ ਕਿਤੇ ਐਕਸੀਡੈਂਟ ਦੇ ਵਿੱਚ ਡਰਾਈਵਿੰਗ ਅੰਡਰ ਦਾ ਇਨਫਲੂਐਂਸ ਤਾਂ ਨਹੀਂ ਇਨਵੋਲਵ ਸੀ। ਜੀ, ਇਸੇ ਤਰ੍ਹਾਂ ਕਹਿੰਦੇ ਵੀ ਇੱਕ ਕਲੋਰਾਡੋ ਦੀ ਬੀਬੀ ਜੋ ਕਿ 40 ਸਾਲਾਂ ਦੀ ਆ, ਉਹ ਲੱਕਲੀ ਕ੍ਰਿਸਮਸ ਦੇ ਦੌਰਾਨ ਬਚ ਗਈ ਜਦੋਂ ਉਹ ਸਦਰਨ ਕੈਲੀਫੋਰਨੀਆ ਦੇ ਵਿੱਚ ਹਾਈਕਿੰਗ ਕਰ ਰਹੀ ਸੀ। 200 ਫੁੱਟ ਡੂੰਘੀ ਸੈਨ ਗੈਬਰੀਅਲ ਮਾਊਂਟੇਨ ਤੋਂ ਉਹ ਡਿੱਗ ਪਈ ਜਦੋਂ ਪਹਾੜੀ ਤੇ ਚੜ ਰਹੀ ਸੀ। ਰੂਥ ਕੋਰੋਨੇਕੀ 40 ਸਾਲਾਂ ਦੀ ਥਾਰਟਨ ਕਲੋਰਾਡੋ ਤੋਂ ਹੈਗੀ ਆ।
ਕਹਿੰਦੇ ਉਸਨੇ ਫੈਮਿਲੀ ਦਾ ਜੋ ਕੈਂਪ ਗਰਾਊਂਡ ਸੀ ਲਿਟਲ ਕ੍ਰੀਕ ਦੇ ਲਾਗੇ ਉੱਥੋਂ ਛੱਡਿਆ ਤੇ ਉਹ ਕੋਕਾਮੂੰਗਾ ਪੀਕ ਜੋ ਸਭ ਤੋਂ ਉੱਚੀ ਪੀਕ ਆ ਉਸ ਏਰੀਏ ਦੇ ਵਿੱਚ ਉੱਥੇ ਜਾ ਰਹੇ ਸੀ। 8800 ਫੁੱਟ ਦੀ ਇਹ ਸਮਿਟ ਆ ਤੇ ਉਹ ਸਲਿੱਪ ਕਰ ਗਈ, 200 ਫੁੱਟ ਡੂੰਘੀ ਥੱਲੇ ਡਿੱਗ ਪਈ। ਲੱਕਲੀ ਜਿਸ ਜਗ੍ਹਾ ਦੇ ਉੱਤੇ ਡਿੱਗੀ ਉੱਥੇ ਇੱਕ ਟਰੀ ਬੜਾ ਸੁੱਕਾ ਪਿਆ ਸੀ ਤੇ ਉਸ ਦੀਆਂ ਜਿਹੜੀਆਂ ਜ਼ਿਆਦਾ ਸੱਟਾਂ ਨਹੀਂ ਲੱਗੀਆਂ, ਪਰ ਇੱਕ ਹੈਲੀਕਾਪਟਰ ਕਰਿਊ ਜੋ ਸਰਕਲ ਕਰਦਾ ਸੀ ਨੀਅਰ ਬਾਏ, ਉਹਨਾਂ ਨੇ ਫਿਰ ਇਸ ਨੂੰ ਜਿਹੜਾ ਹੈ ਬੀਬੀ ਨੂੰ ਉੱਥੋਂ ਉਠਾ ਲਿਆ ਤੇ ਉਸ ਨੂੰ ਜਿਹੜਾ ਆ ਹਸਪਤਾਲ ਪਹੁੰਚਾਇਆ ਗਿਆ। ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਕਹਿੰਦੇ ਕੈਲੀਫੋਰਨੀਆ ਦੀ ਪਾਪੂਲੇਸ਼ਨ ਲਗਾਤਾਰ ਸ਼ਰਿੰਕ ਹੁੰਦੀ ਜਾ ਰਹੀ ਆ, ਘਟਦੀ ਜਾ ਰਹੀ ਆ। US ਦਾ ਜਿਹੜਾ ਸੈਂਸਸ ਦਾ ਲੇਟੈਸਟ ਡਾਟਾ ਆਇਆ ਆ ਉਸ ਦੇ ਮੁਤਾਬਕ ਇਹ ਆંકੜੇ ਸਾਹਮਣੇ ਆਏ ਆ। ਲੇਟੈਸਟ ਆંકੜੇ ਜਿਹੜੇ ਪੇਸ਼ ਕੀਤੇ ਗਏ ਆ, ਕੈਲੀਫੋਰਨੀਆ ਦੀ ਪਾਪੂਲੇਸ਼ਨ 39 ਮਿਲੀਅਨ ਦੇ ਉੱਤੇ ਇਸ ਟਾਈਮ ਹੈ ਜੁਲਾਈ 2020 ਦੇ ਉੱਤੇ, ਜਿਹੜੀ ਉਸ ਤੋਂ ਪਿਛਲੇ ਸਾਲ ਦੇ ਨਾਲੋਂ 113,000 ਯਾਨੀ ਕਿ 1,13,000 ਜਿਹੜੀ ਆ ਉਹ ਘਟੀ ਹੈਗੀ ਆ। ਸੋ 500,000 ਜੇ ਜੁਲਾਈ 2020 ਦੇ ਉੱਤੇ ਦੇਖਿਆ ਜਾਵੇ। ਸੋ 2 ਸਾਲਾਂ ਦੇ ਵਿੱਚ ਕੈਲੀਫੋਰਨੀਆ ਦੀ ਪਾਪੂਲੇਸ਼ਨ 500,000 ਜਿਹੜੀ ਉਹ ਘਟ ਚੁੱਕੀ ਹੈਗੀ ਆ। ਸੋ ਇਸ ਵਾਰ ਸੈਂਸਸ ਜਿਹੜਾ ਆਲਦੋ ਹਰਜੋਤ ਸਿੰਘ ਜੀ ਕੋਵਿਡ ਦੇ ਦੌਰਾਨ ਹੋਇਆ ਸੀਗਾ, ਉਸ ਨੂੰ ਵੀ ਪੂਰੀਆਂ ਕਰਨ ਦੇ ਲਈ ਕਾਫੀ ਰੌਲਾ ਰੱਪਾ, ਕਾਫੀ ਜਿਹੜਾ ਵਕਤ ਆ ਵੱਧ ਲੱਗਾ ਸੀ। ਹੋ ਸਕਦਾ ਪੂਰੀ ਕਰੈਕਟ ਜਿਹੜੀ ਆ ਉਹ ਇਨਫੋਰਮੇਸ਼ਨ ਆਈ ਹੋਵੇ ਜਾਂ ਨਾ ਆਈ ਹੋਵੇ, ਪਰ ਇਹ ਇਸ ਦੇ ਵਿੱਚ ਕੋਈ ਅਤਕਥਨੀ ਨਹੀਂ ਹੈ। ਕੈਲੀਫੋਰਨੀਆ ਆਪਣੀ ਪਾਪੂਲੇਸ਼ਨ ਲੂਜ਼ ਕਰ ਰਿਹਾ ਆ। ਟੈਕਸਸ ਤੇ ਫਲੋਰੀਡਾ ਉਧਰ ਦੂਜੇ ਪਾਸੇ ਇਹ 2 ਅਜਿਹੇ ਸੂਬੇ ਆ ਜਿਨ੍ਹਾਂ ਨੇ ਸਭ ਤੋਂ ਵੱਧ ਪਾਪੂਲੇਸ਼ਨ ਗੇਨ ਕੀਤੀ ਆ। ਬਹੁਤ ਸਾਰੇ ਲੋਕ ਕੈਲੀਫੋਰਨੀਆ ਤੋਂ ਤੇ ਹੋਰ ਥਾਵਾਂ ਤੋਂ ਉਹਨਾਂ ਸੂਬਿਆਂ ਦੇ ਵਿੱਚ ਮੂਵ ਹੋਏ ਆ। ਆਲਦੋ 500,000 ਪਾਪੂਲੇਸ਼ਨ ਕੈਲੀਫੋਰਨੀਆ ਦੀ 2 ਸਾਲਾਂ 'ਚ ਘਟੀ ਆ, ਪਰ ਫਿਰ ਵੀ ਕੈਲੀਫੋਰਨੀਆ ਅਜੇ ਵੀ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਹੈ। 39 ਮਿਲੀਅਨ ਦੇ ਉੱਤੇ। ਦੂਜੇ ਨੰਬਰ ਦੇ ਉੱਤੇ ਟੈਕਸਸ 29 ਮਿਲੀਅਨ ਦੇ ਨਾਲ ਆਉਂਦਾ ਹੈ। ਨਿਊਯਾਰਕ ਸਟੇਟ ਦੇ ਵਿੱਚ ਵੀ ਪਾਪੂਲੇਸ਼ਨ ਦਾ ਡਿਕਲਾਈਨ ਹੋਇਆ ਆ। ਓਵਰਆਲ ਜੇ USA ਦੀ ਪਾਪੂਲੇਸ਼ਨ ਦੱਸਦੇ ਜਾਈਏ, 1,02,56,003 ਲੋਕਾਂ ਦਾ ਇੱਕ ਸਾਲ ਦੇ ਵਿੱਚ ਇਹ ਵਾਧਾ ਹੋਇਆ ਹੈਗਾ ਆ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਕੈਲੀਫੋਰਨੀਆ ਦੇ ਵਿੱਚ ਜੇ ਦੱਸਦੇ ਜਾਈਏ ਇਹਦੀ ਪਾਪੂਲੇਸ਼ਨ ਅਪ੍ਰੈਲ 2020 ਚ 39,05,38,245 ਸੀ। ਜੁਲਾਈ 2021 ਚ ਘਟ ਕੇ ਰਹਿ ਗਈ 39,01,42,991 ਤੇ ਜੁਲਾਈ 2022 ਚ ਰਹਿ ਗਈ 39,29,342। ਜਦ ਕਿ ਟੈਕਸਸ ਦੀ ਜਿਹੜੀ ਆ, ਫਲੋਰੀਡਾ ਦੀ ਉਹ ਵੱਧ ਰਹੀ ਆ, ਨਿਊਯਾਰਕ ਦੀ ਘਟ ਰਹੀ ਹੈਗੀ ਆ, ਪੈਂਸਿਲਵੇਨੀਆ ਦੀ ਘਟ ਰਹੀ ਹੈਗੀ ਆ, ਇਲੀਨੋਇਸ ਦੀ ਵੀ ਘਟੀ ਹੈਗੀ ਆ, ਤੇ ਓਹਾਇਓ ਦੀ ਜਿਹੜੀ ਆ ਉੱਥੇ ਦੀ ਵੀ ਘਟੀ ਹੈਗੀ ਆ, ਪਰ ਜ਼ਿਆਦਾ ਅਸਰ ਜਿਹੜਾ ਹੈ ਕੈਲੀਫੋਰਨੀਆ 'ਚ ਹੋਇਆ ਹੈਗਾ ਜੀ। ਅਗਲੀ ਗੱਲ ਕਰਦੇ ਜਾਈਏ, ਮਾਊਂਟਨ ਵਿਊ ਦੇ ਵਿੱਚ ਪੁਲਿਸ ਨੇ 28 ਸਾਲਾ ਬੰਦੇ ਨੂੰ ਗ੍ਰਿਫਤਾਰ ਕੀਤਾ ਆ। ਕ੍ਰਿਸਮਸ ਈਵ ਦੇ ਉੱਤੇ ਇਸ ਬੰਦੇ ਦੇ ਦੁਆਰਾ ਕਹਿੰਦੇ ਵੀ ਇੱਕ ਗੱਡੀ ਨੂੰ ਚੋਰੀ ਕੀਤਾ ਗਿਆ, ਜਿਸ ਦੇ ਵਿੱਚ ਇੱਕ 7 ਸਾਲਾਂ ਦੀ ਤੇ 13 ਸਾਲਾਂ ਦੀ ਜਿਹੜੀ ਕੁੜੀਆਂ ਜਿਹੜੀਆਂ ਉਦੋਂ ਮੌਜੂਦ ਸੀ। ਕਹਿੰਦੇ ਵੀ ਇੱਕ ਔਰਤ ਜੋ ਕਿ ਜਿਸਨੇ ਗੱਡੀ ਪਾਰਕ ਕਰਕੇ ਗਰੋਸਰੀ ਸਟੋਰ ਦੇ ਵਿੱਚ ਗਈ, ਪਿੱਛੋਂ ਇਹ 28 ਸਾਲਾਂ ਦਾ ਬੰਦਾ ਆਇਆ ਤੇ ਗੱਡੀ ਨੂੰ ਡਰਾਈਵ ਕਰਕੇ ਜਾਣ ਦੀ ਜਿਹੜੀ ਉਸਨੇ ਕੋਸ਼ਿਸ਼ ਜਿਹੜੀ ਉਹ ਕੀਤੀ। ਪਿੱਛੇ ਬੈਠੀਆਂ ਕੁੜੀਆਂ ਨੇ ਚੀਕਾਂ ਜਿਹੜੀਆਂ ਉਹ ਮਾਰੀਆਂ ਤੇ ਉਸ ਤੋਂ ਬਾਅਦ ਦੇ ਵਿੱਚ ਫ੍ਰਾਂਸਿਸਕੋ ਰੇਨੋਸੋ ਨਾਂ ਦਾ ਸਸਪੈਕਟ 28 ਸਾਲਾਂ ਦਾ, ਉਹਨੇ ਕੁੜੀਆਂ ਨੂੰ ਗੱਡੀ ਚੋਂ ਨਿਕਲਣ ਦੇ ਲਈ ਜਿਹੜਾ ਉਹ ਆਖਿਆ, ਪਰ ਉਸਨੂੰ ਜਲਦ ਹੀ ਪਾਲੋ ਆਲਟੋ ਦੇ ਲਾਗਿਓਂ ਗੱਡੀ ਨੂੰ ਟਰੈਕ ਕਰਕੇ ਉਹ ਫੜ ਲਿਆ ਗਿਆ ਸੀਗਾ। ਇੰਜਰੀ ਕਿਸੇ ਨੂੰ ਨਹੀਂ ਹੋਈ। ਵਿਦਆਊਟ ਇਨਸੀਡੈਂਟ ਇਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਆ। ਤੇ ਹੁਣ ਹਰਜੋਤ ਸਿੰਘ ਜੀ, ਕਾਰ ਜੈਕਿੰਗ ਦੇ ਨਾਲ ਚਾਈਲਡ ਐਂਡੇਂਜਰਮੈਂਟ ਤੇ ਕਿਡਨੈਪਿੰਗ ਦੇ ਕੇਸਾਂ ਦੇ ਅਧੀਨ, ਇਹਨਾਂ ਚਾਰਜਿਸ ਦੇ ਅਧੀਨ ਸੈਂਟਾ ਕਲਾਰਾ ਕਾਉਂਟੀ ਜੇਲ੍ਹ ਦੇ ਵਿੱਚ ਜਿਹੜਾ ਰੇਨੋਸੋ ਨੂੰ ਅੰਦਰ ਡੱਕਿਆ ਆ। ਜੀ, ਇਸੇ ਤਰ੍ਹਾਂ ਜੁਬਾ ਸਿਟੀ ਤੋਂ ਖਬਰ ਆ ਰਹੀ ਹੈ। ਜੁਬਾ ਸਿਟੀ 'ਚ ਕ੍ਰਿਸਮਸ ਡੇ ਵਾਲੇ ਦਿਨ ਹੈਡ ਔਨ ਕੋਲੀਜਨ ਹੋਇਆ ਇੱਕ, ਇਹ ਹਾਈਵੇ ਪੈਟਰੋਲ ਵੱਲੋਂ ਦੱਸਿਆ ਗਿਆ ਆ। 18 ਸਾਲਾਂ ਦੀ ਬੀਬੀ ਜੋ ਫੋਰਡ ਮਸਟਿੰਗ ਕਾਰ ਚਲਾ ਰਹੀ ਸੀ ਸਾਊਥ ਜਾਰਜ ਵਾਸ਼ਿੰਗਟਨ ਬੁਲੇਵਰਡ ਤੇ ਸਾਊਥ ਆਫ ਵੋਗ ਰੋਡ, ਤੇ ਜਦੋਂ ਇੱਕ ਫੋਰਡ ਐਕਸਪਲੋਰਰ ਲਾਗੇ ਆ ਤੇ ਉਹ ਆਪੋਜ਼ਿਟ ਡਾਇਰੈਕਸ਼ਨ 'ਚ ਆਇਆ, ਹੈਡ ਔਨ ਕੋਲੀਜਨ ਇਹਨਾਂ ਦਾ ਹੋ ਗਿਆ ਤੇ ਉਹ ਜਿਹੜਾ ਬੰਦਾ ਸੀ ਦੂਸਰੇ ਕਾਰ ਦੇ ਵਿੱਚ, ਉਸ ਦੀ ਜਿਹੜੀ ਆ 44 ਸਾਲਾਂ ਦਾ ਸੀ, ਉਹਦੀ ਮੌਕੇ ਤੇ ਮੌਤ ਹੋ ਗਈ। ਤੇ ਜੋ ਡਰਾਈਵਰ ਫੋਰਡ ਮਸਟਿੰਗ ਦਾ ਸੀ, ਬੀਬੀ ਜਿਹੜੀ 18 ਸਾਲਾਂ ਦੀ ਸੀਗੀ, ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਉਹ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਆ।
CHP ਹਜੇ ਇਨਵੈਸਟੀਗੇਟ ਕਰ ਰਹੀ ਆ। ਹਜੇ ਉਹਨਾਂ ਨੇ ਵਿਕਟਮ ਦਾ ਨਾਮ ਜਿਹੜਾ ਆ ਉਹ ਨਹੀਂ ਦੱਸਿਆ ਹੈਗਾ। ਜੀ ਹਰਜੋਤ ਸਿੰਘ ਜੀ, ਬਹੁਤ ਕ੍ਰੈਸ਼ ਹੋ ਰਹੇ ਆ। ਡੈਂਸ ਫੌਗ ਐਡਵਾਈਜ਼ਰੀ ਜਿਹੜੀ ਉਹ ਚੱਲ ਰਹੀ ਆ ਬਹੁਤ ਸਾਰੀ ਥਾਵਾਂ ਤੇ। ਸਵੇਰੇ ਕਾਫੀ ਸੰਘਣੀ ਧੁੰਦ ਪਈ ਹੁੰਦੀ ਆ, ਜਿਸ ਕਰਕੇ ਕਈ ਹਾਦਸੇ ਵਾਪਰਦੇ। ਇਸੇ ਤਰੀਕੇ ਨਾਲ ਕਿੰਗਸ ਕਾਊਂਟੀ ਦੇ ਵਿੱਚ 2 ਬੰਦਿਆਂ ਦੀ ਮੌਤ ਹੋ ਗਈ। ਸਿੰਗਲ ਕਾਰ ਕ੍ਰੈਸ਼ ਜਿਹੜਾ ਉਹ ਹੋਇਆ ਆ। ਇਹ ਜਿਹੜਾ ਵੈਸਟ ਆਫ 41 198 ਦੇ ਉੱਤੇ, ਇਹ ਤਕਰੀਬਨ ਸਵੇਰੇ 7:15 ਵਜੇ CHP ਨੇ ਦੱਸਿਆ ਵੀ ਹਾਦਸਾ ਵਾਪਰਿਆ। ਸੁਬਰੂ ਗੱਡੀ ਹਾਈਵੇ ਤੋਂ ਜਿਹੜੀ ਉਹ ਬਾਹਰ ਚਲੇ ਗਈ, ਰੋਲ ਓਵਰ ਹੋ ਗਈ ਕਈ ਵਾਰੀ, ਤੇ ਉਸ ਦੇ ਦੌਰਾਨ ਜਿਹੜੇ 2 ਉਸ ਦੇ ਵਿੱਚ ਸਵਾਰ ਸੀਗੇ ਉਹਨਾਂ ਦੀ ਮੌਤ ਹੋ ਗਈ ਆ। ਸੋ ਭਾਈ, ਜਦੋਂ ਸਵੇਰੇ ਤੁਸੀਂ ਜਾਂਦੇ ਆ, ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ, ਕਿਸੇ ਨੂੰ ਕੋਈ ਮੈਡਲ ਨਹੀਂ ਮਿਲਣਾ ਵੀ ਅਸੀਂ ਜਲਦੀ ਪਹੁੰਚ ਜਾਈਏ ਜਾਂ ਕਿੱਦਾਂ ਆ। ਸੇਫ ਡਿਸਟੈਂਸ ਬਣਾ ਕੇ, ਲੋ ਬੀਮ ਚਲਾ ਕੇ, ਲਾਈਟਾਂ ਜਗਾ ਕੇ ਜਿਹੜਾ ਉਹ ਤੁਸੀਂ ਚਲਾਇਆ ਕਰੋ। ਮੈਂ ਦੇਖਦਾ ਹੁੰਦਾ ਕਈ ਵਾਰੀ ਹਰਜੋਤ ਸਿੰਘ, ਜਦੋਂ ਸਵੇਰੇ ਆਈਦਾ ਇੱਥੇ, ਕਈਆਂ ਨੇ ਲਾਈਟ ਆਪਣੀਆਂ ਨਹੀਂ ਜਗਾਈਆਂ ਹੁੰਦੀਆਂ, ਦੂਰੋਂ ਨੇੜਿਓਂ ਆਉਂਦੀਆਂ ਗੱਡੀਆਂ ਦਾ ਖਾਸ ਕਰਕੇ ਉਹ ਪਤਾ ਨਹੀਂ ਲੱਗਦਾ, ਤੇ ਅਚਨਚੇਤੇ ਮੋਹਰੇ ਜਿਹੜੀਆਂ ਉਹ ਆ ਜਾਂਦੀਆਂ, ਹਾਦਸਾ ਹੋਣ ਦਾ ਜਿਹੜਾ ਖਤਰਾ ਹੈ ਉਹ ਜ਼ਿਆਦਾ ਬਣ ਜਾਂਦਾ ਆ। ਸੋ ਬਹੁਤ ਵਾਰੀ ਇੱਦਾਂ ਦੇ ਕ੍ਰੈਸ਼ ਜਿਹੜੇ ਆ ਉਹ ਇਸ ਸੰਘਣੀ ਧੁੰਦ ਕਰਕੇ ਹੁੰਦੇ ਨੇ। ਸੋ ਭਾਈ, ਡਰਾਈਵ ਕਰਨ ਲੱਗੇ ਇਹਨਾਂ ਸਾਰੀਆਂ ਚੀਜ਼ਾਂ ਦਾ ਵਿਸ਼ੇਸ਼ ਧਿਆਨ ਰੱਖਿਆ ਕਰੋ। ਟੈਕਸਸ ਦਾ ਇੱਕ ਫਲਾਈਟ ਅਟੈਂਡੈਂਟ, ਟੈਕਸਸ ਦੀ ਫਲਾਈਟ ਅਟੈਂਡੈਂਟ ਆਪਾਂ ਕਹਿ ਸਕਦੇ ਹਾਂ, ਉਸ ਨੂੰ ਅਰੈਸਟ ਕੀਤਾ ਗਿਆ ਸੀ ਅਕਤੂਬਰ 4 2022 ਦੇ ਵਿੱਚ। ਡਿਪਾਰਟਮੈਂਟ ਆਫ ਜਸਟਿਸ ਨੇ ਇਹ ਦੱਸਿਆ ਹੈ ਵੀ ਇਹ ਜੋ ਫਲਾਈਟ ਅਟੈਂਡੈਂਟ ਸੀ, ਟਰੀਸਾ ਐਲ ਵਾਈਟ, 41 ਸਾਲਾਂ ਦੀ, ਇਹ ਉੱਥੋਂ ਫੈਂਟਲਿਨ ਜੋ ਸੀ ਟਰਾਂਸਫਰ ਕਰਦੀ ਸੀ, ਸਮਗਲ ਕਰਦੀ ਸੀ ਕੈਲੀਫੋਰਨੀਆ ਨੂੰ। ਤੇ ਡਰੱਗ ਟ੍ਰੈਫਿਕਿੰਗ ਡਿਪਾਰਟਮੈਂਟ ਜੋ ਇਸੇ ਤਰ੍ਹਾਂ ਜਸਟਿਸ ਡਿਪਾਰਟਮੈਂਟ, ਉਹਨਾਂ ਨੇ ਰਲ ਕੇ ਸੈਨ ਡੀਗੋ ਇੰਟਰਨੈਸ਼ਨਲ ਦਾ ਜੋ 에ਅਰਪੋਰਟ ਆ, ਉੱਥੋਂ ਇਸ ਨੂੰ ਅਰੈਸਟ ਕੀਤਾ ਸੀ। ਕਹਿੰਦੇ ਪਈ ਇਹਦੇ ਕੋਲ 3 ਪਾਉਂਡ ਦੀ ਫੈਂਟਲਿਨ ਦੀਆਂ ਗੋਲੀਆਂ ਸੀਗੀਆਂ। ਹੁਣ ਉਸ ਨੂੰ ਜਿਹੜਾ ਆ ਸੈਂਟੈਂਸ ਕੀਤਾ ਜਾਊਗਾ ਮਾਰਚ 24 2023 ਦੇ ਵਿੱਚ। US ਦੀ ਜੱਜ ਕੈਥੀ ਐਨ ਨੇ ਦੱਸਿਆ ਕਿ 20 ਸਾਲਾਂ ਤੱਕ ਦੀ ਜਿਹੜੀ ਸਜ਼ਾ ਆ ਇਸ ਨੂੰ ਹੋ ਸਕਦੀ ਹੈਗੀ ਹੈ। ਜੀ, ਨਿਊ ਜਰਸੀ ਦਾ ਇੱਕ ਨੇਟਿਵ ਜਿਹੜਾ ਇੱਥੇ ਕੈਲੀਫੋਰਨੀਆ ਸੈਨ ਫਰਾਂਸਿਸਕੋ ਦੇ ਇਲਾਕੇ ਦੇ ਵਿੱਚ ਹੋਮਲੈਸ ਦੇ ਤੌਰ ਦੇ ਉੱਤੇ ਰਹਿ ਰਿਹਾ ਸੀਗਾ ਬੇ ਏਰੀਏ 'ਚ, ਉਸ ਨੂੰ 2 ਸਾਲਾਂ ਦੀ ਸਜ਼ਾ ਹੋਈ ਆ। ਇਸਨੇ ਕੀਤਾ ਕਿ ਹਰਜੋਤ ਸਿੰਘ ਜੀ, ਇਸ ਹੋਮਲੈਸ ਬੰਦੇ ਨੇ 6 ਸੈਨ ਫਰਾਂਸਿਸਕੋ ਦੇ ਵੱਖ-ਵੱਖ ਬੈਂਕ ਨੂੰ ਰੌਬ ਕੀਤਾ। ਜਿਹੜੀ ਉੱਥੇ ਇਹਨੇ ਡਾਕਾ ਜਿਹੜਾ ਉਹ ਮਾਰਿਆ। ਕਹਿੰਦੇ ਉਹ ਤਾਂ ਇਹਨੇ $7900 ਜਿਹੜੇ ਆ ਉਸ ਜਿਹੜੇ ਇਕੱਠੇ ਕੀਤੇ 6 ਰੋਬਰੀਜ਼ ਦੇ ਵਿੱਚ। ਕਹਿੰਦੇ ਯੂਜਲੀ ਇਹ ਧਮਕੀ ਦਿੰਦਾ ਸੀਗਾ ਵੀ ਮੈਂ ਜਿਹੜਾ ਕਲਰਕ ਆ ਵੀ ਮੈਂ ਤੈਨੂੰ ਮੂੰਹ 'ਚ ਗੋਲੀ ਮਾਰ ਦੇਣੀ ਆ। ਇਹ ਵੀ ਉਹਨੇ ਕਈ ਵਾਰੀ ਕਿਹਾ ਵੀ ਮੇਰੇ ਕੋਲ ਬੰਬ ਵੀ ਹੈਗਾ, ਪਰ ਉਹਦੇ ਕੋਲ ਕਦੀ ਵੀ ਕੋਈ ਵੈਪਨ ਜਾਂ ਐਕਸਪਲੋਸਿਵ ਨਹੀਂ ਹੁੰਦਾ ਸੀ। ਅਦਾਲਤੀ ਦਸਤਾਵੇਜ਼ਾਂ ਨੇ ਜਿਹੜਾ ਉਹ ਦੱਸਦੇ ਆ। ਜਿਹੜੇ ਅਦਾਲਤੀ ਦਸਤਾਵੇਜ਼ ਇਹ ਵੀ ਦੱਸਦੇ ਆ, ਡਿਸਟ੍ਰਿਕਟ ਡਿਫੈਂਸ ਅਟਰਨੀ ਇਸ ਬੰਦੇ ਦੇ ਵੱਲੋਂ ਕਹਿੰਦਾ ਵੀ ਮੈਂਟਲ ਇਲਨੈਸ ਤੇ ਐਡਿਕਸ਼ਨ ਜਿਹੜੇ ਇਹਦੇ ਕਾਰਨ ਰਹੇ ਇਹਨਾਂ ਰੋਬਰੀਜ਼ ਦੇ ਲਈ। ਤਕਰੀਬਨ $8000 ਦੀਆਂ ਰੋਬਰੀਜ਼ ਕਰਕੇ ਹੁਣ 2 ਸਾਲ ਦੀ ਜਿਹੜੀ ਸਜ਼ਾ ਆ ਉਹ ਕੱਟੇਗਾ। ਜਿਹੜੇ ਲੋਕ ਬਲੱਡ ਪ੍ਰੈਸ਼ਰ ਦੀਆਂ ਟੈਬਲੇਟਸ ਲੈਂਦੇ ਹੈਗੇ ਆ, ਇੱਕ FDA ਨੇ ਇੱਕ ਜੋ ਦਵਾਈ ਆ ਉਹਦੇ ਬਾਰੇ ਦੱਸਿਆ ਆ ਵੀ ਉਹਦੇ ਨਾਲ ਕੈਂਸਰ ਹੋ ਸਕਦਾ ਹੈਗਾ ਆ। ਬਲੱਡ ਪ੍ਰੈਸ਼ਰ ਦੀ ਮੈਡੀਕੇਸ਼ਨ ਕੁਇਨਾਪ੍ਰਿਲ, ਜੋ ਆਪਣੇ ਲੋਕ ਕੋਈ ਵੀ ਜਿਹੜੇ ਸੁਣਦੇ ਆ ਲੈ ਰਹੇ ਆ, ਤੇ ਡਰੱਗ ਮੈਨੂਫੈਕਚਰਰ ਲੂਪਨ ਫਾਰਮਾਸਿਊਟੀਕਲ ਕੰਪਨੀ ਨੇ ਇਸ ਨੂੰ ਰੀਕਾਲ ਕਰ ਲਿਆ ਹੈਗਾ ਆ। ਕਹਿੰਦੇ ਵੀ ਇਹਦੇ ਨਾਲ ਕੈਂਸਰ ਹੋਣ ਦੇ ਜ਼ਿਆਦਾ ਚਾਂਸ ਆ। ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਇਹ ਦੱਸਿਆ ਹੈਗਾ। ਕੁਇਨਾਪ੍ਰਿਲ ਟੈਬਲੇਟਸ ਯੂਜ਼ਲੀ ਸੈਲ ਕੀਤੀਆਂ ਜਾਂਦੀਆਂ 20 mg ਜਾਂ 40 mg ਦੇ ਵਿੱਚ। ਸੋ ਜੇ ਕਿਸੇ ਦੇ ਕੋਲ ਹੈਗੀਆਂ ਆ, ਪਲੀਜ਼ ਨੋਟ ਕਰ ਲਿਓ। ਕੁਇਨਾਪ੍ਰਿਲ ਟੈਬਲੇਟਸ ਕਰਕੇ ਦੱਸਿਆ ਗਿਆ। ਵੈਸੇ ਤਾਂ ਰੀਕਾਲ ਕਰ ਲਈਆਂ ਆ ਜਿਹੜੀ ਫਾਰਮਾਸਿਊਟੀਕਲ ਕੰਪਨੀ ਲੂਪਿਨ ਆ ਉਹਨਾਂ ਨੇ, ਪਰ ਸਟਿਲ ਜੇ ਕੋਈ ਯੂਜ਼ ਕਰਦਾ ਤਾਂ ਉਸ ਨੂੰ ਯੂਜ਼ ਨਾ ਕਰੋ ਤੇ ਉਹਨਾਂ ਨੂੰ ਸਿੱਟ ਦਿਓ, ਕਿਉਂਕਿ FDA ਨੇ ਦੱਸਿਆ ਆ ਵੀ ਜਿਹੜਾ ਲੋਟ ਡਿਸਟਰੀਬਿਊਟ ਕੀਤਾ ਗਿਆ ਸੀ ਮਾਰਚ 2021 ਤੋਂ ਸਤੰਬਰ 2022 ਤੱਕ, ਤੇ ਉਹਦੀ ਜਿਹੜੀ ਐਕਸਪਾਇਰੇਸ਼ਨ ਡੇਟ ਹੈਗੀ ਆ ਦਸੰਬਰ 2022 ਤੋਂ ਲੈ ਕੇ ਮਾਰਚ 2024 ਤੱਕ ਹੈਗੀ ਆ। ਤੇ 90 ਕਾਊਂਟ ਇੱਕ ਬੋਟਲ ਦੇ ਵਿੱਚ ਆਉਂਦੇ ਹੈਗੇ ਆ। ਸੋ ਇਹ ਸਾਰੇ ਜਣੇ ਨੋਟ ਕਰ ਲਿਓ ਜੇ ਕੋਈ ਕੁਇਨਾਪ੍ਰਿਲ
ਬਲੱਡ ਪ੍ਰੈਸ਼ਰ ਲਈ ਦਵਾਈ ਲੈਂਦਾ ਤੇ ਉਸ ਨੂੰ ਯੂਜ਼ ਨਾ ਕਰਿਓ ਤੇ ਆਪਣੇ ਡਾਕਟਰ ਦੇ ਨਾਲ ਸਲਾਹ ਕਰ ਲਿਓ। ਜੀ ਤੁਰੰਤ ਸਲਾਹ ਜਿਹੜੀ ਉਹ ਕੀਤੀ ਜਾਵੇ ਤਾਂ ਜੋ ਭਾਈ ਇਸ ਤੋਂ ਤੁਸੀਂ ਆਪਣੇ ਆਪ ਨੂੰ ਬਚਾਓ ਵੀ ਕਿੱਦਾਂ ਜਿਹੜਾ ਇਹ ਕਰਨਾ ਹੈ। ਸੋ ਵਾਰਨਿੰਗ ਜਿਹੜੀ ਇਹਨਾਂ ਨੇ ਇਸ ਦੇ ਵਿੱਚ ਦਿੱਤੀ ਹੈਗੀ ਆ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਇੱਥੇ ਹੀ ਹੁਣ ਸਮਾਪਤ ਹੈਗਾ ਆ ਤੇ ਜੀ। ਜੇ ਦੱਸ ਜਾਈਏ ਅੱਜ ਦੇ ਮਾਰਕੀਟ ਦੇ ਕੀ ਜਿਹੜੇ ਹਾਲ ਰਹੇ। ਡਾਓ ਜੋਨ 176 ਪੁਆਇੰਟ ਵੱਧ ਕੇ 33,204 ਤੇ ਬੰਦ ਹੋਇਆ। S&P 22 ਪੁਆਇੰਟ ਵੱਧ ਕੇ 3844, ਨੈਸਡੈਕ 21 ਪੁਆਇੰਟ ਵੱਧ ਕੇ 10,497 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1,810 ਪ੍ਰਤੀ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ। 10-year yield 3.73%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 16,856 ਤੇ ਇਥੀਰੀਅਮ $1,223 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ ਰਹੇ ਆ $82.66 ਤੇ $1 ਦੇ ਬਰਾਬਰ ਕੈਨੇਡਾ ਦੇ ਰਹੇ ਆ $1.36। ਜੀ ਤੇ ਹਰਜੋਤ ਸਿੰਘ ਜੀ ਕਈ ਜਣੇ ਆਪਣੇ ਪੁੱਛ ਰਹੇ ਆ ਵੀ ਉਹ ਦਵਾਈ ਦਾ ਕੀ ਨਾਮ ਸੀਗਾ, ਜੇ ਤੁਹਾਨੂੰ ਉਹ ਯਾਦ ਹੋਵੇ ਜਿਹੜੀ ਇਹਨਾਂ ਨੇ ਇਹਨਾਂ ਨੇ ਕਿਹਾ ਵੀ ਉਹ ਸੁੱਟ ਦਿੱਤੀ ਜਾਵੇ। ਜੀ ਆਪਾਂ ਉਹਦਾ ਲਿੰਕ ਫੇਸਬੁੱਕ ਤੇ ਪਾ ਦਿੰਨੇ ਆ ਠੀਕ ਹੈ, ਤੇ ਫਿਰ ਉੱਥੋਂ ਨੋਟ ਕਰ ਲਿਓ। ਠੀਕ ਹੈ ਜੀ। ਉਸ ਸਾਰੇ ਜਾਣੇ ਜਿਹੜੇ ਇਸ ਟਾਈਮ ਦੇਖ ਰਹੇ ਆ ਤੇ ਭਾਈ ਉਹ ਪਲੀਜ਼ ਜਿਹੜਾ ਉੱਥੇ ਦੇਖ ਲਿਓ ਵੀ ਕੈਂਸਰ ਕਾਜ਼ਿੰਗ ਕੈਮੀਕਲ ਜਿਹੜਾ ਉਸ ਦੇ ਵਿੱਚ ਹੋ ਸਕਦਾ ਹੈਗਾ ਆ। ਤੇ ਹੁਣ ਆਪਾਂ ਲੈਂਦੇ ਆ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।